वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਅੱਜ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਦੋਂ ਅੱਜ 15 ਅਗਸਤ ਦੇ ਦਿਨ ਗੱਲ ਕਰ ਰਹੇ ਹਾਂ ਤਾਂ ਜਿੱਥੇ ਭਾਰਤ ਦੇ ਵਿੱਚ ਜਸ਼ਨ ਮਨਾਏ ਗਏ ਨੇ 15 ਅਗਸਤ ਨੂੰ ਐਜ਼ देयर इंडिपेंडेंस डे ਜਿਹੜਾ ਸੈਲੀਬ੍ਰੇਟ ਕੀਤਾ ਗਿਆ, ਕਮੈਮੋਰੇਟ ਕੀਤਾ ਗਿਆ, ਉੱਥੇ ਹੀ ਅਸੀਂ ਦੇਖਿਆ ਸਿੱਖ ਕੌਮ ਵੱਲੋਂ ਦੁਨੀਆ ਭਰ ਦੇ ਵਿੱਚ ਇਸ ਦਿਨ ਨੂੰ 15 ਅਗਸਤ ਦੇ ਦਿਨ ਨੂੰ ਕਾਲੇ ਦਿਵਸ ਦੇ ਤੌਰ ਤੇ ਬਲੈਕ ਡੇ ਦੇ ਤੌਰ ਤੇ ਮਨਾਇਆ ਗਿਆ। ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਜਿਵੇਂ कश्मीर ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਕਸ਼ਮੀਰੀ ਭਾਈਚਾਰਾ ਤੇ ਸਿੱਖ ਭਾਈਚਾਰਾ ਦੋਵਾਂ ਵੱਲੋਂ ਇਕੱਠੇ ਹੋ ਕੇ ਇੱਕ ਮੁੱਠਤਾ ਦਾ ਜਿੱਥੇ ਇਜ਼ਹਾਰ ਕੀਤਾ ਗਿਆ, ਉੱਥੇ 15 ਅਗਸਤ ਦਾ ਦਿਨ ਬਲੈਕ ਡੇ ਕਾਲੇ ਦਿਨ ਵਜੋਂ ਜਿਹੜਾ ਮਨਾਇਆ ਗਿਆ। ਇਸ ਦੇ ਸੰਬੰਧੀ ਜਦੋਂ ਅਸੀਂ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ, ਵਿਰੋਧ ਪ੍ਰਦਰਸ਼ਨ ਨੇ, ਉਹ ਇੰਡੀਅਨ ਕੌਂਸੂਲੇਟਸ ਦੇ ਬਾਹਰ, ਇੰਡੀਅਨ ਮਿਸ਼ਨਸ ਦੇ ਬਾਹਰ ਉਹ ਹੋਏ ਨੇ। ਉਹ ਭਾਵੇਂ ਯੂਰਪ ਦੀ ਗੱਲ ਕਰਨੀ ਹੋਵੇ, ਲੰਡਨ ਹੋਵੇ, ਫਰੈਂਕਫਰਟ ਹੋਵੇ, ਨਾਰਥ ਅਮਰੀਕਾ ਦੇ ਵਿੱਚ ਵੈਂਕੂਵਰ ਹੋਵੇ, ਟੋਰਾਂਟੋ ਹੋਵੇ, ਕੈਨੇਡਾ ਦੀ ਕੈਪੀਟਲ ਆਟਵਾ ਹੋਵੇ, ਨਿਊਯਾਰਕ, ਸੈਨ ਫਰਾਂਸਿਸਕੋ ਅਮਰੀਕਾ ਦੀ ਰਾਜਧਾਨੀ, ਵਾਸ਼ਿੰਗਟਨ DC, ਸ਼ਿਕਾਗੋ ਹੋਵੇ ਜਾਂ ਪੰਜਾਬ ਜਿਹੜਾ ਕਿ ਸੈਂਟਰ ਹੈ ਇਸ ਵਕਤ ਪੰਜਾਬ ਦੀ ਧਰਤੀ ਤੇ ਕਰੀਬ 15 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ, ਵਿਰੋਧ ਪ੍ਰਦਰਸ਼ਨ ਨੇ ਉਹ ਹੋਏ ਨੇ। ਈਵਨ ਤਰਨਤਾਰਨ ਤੇ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਨੇ ਉਹਨਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਸਾਡੇ ਸਾਹਮਣੇ ਨੇ। ਸੋ ਇੱਕ ਵੱਡੀ ਗੱਲ ਹੈ ਕਿ ਸਿੱਖ ਜਿੱਥੇ 15 ਅਗਸਤ ਦਾ ਦਿਨ ਹਰ ਸਾਲ ਬਲੈਕ ਡੇ ਦੇ ਤੌਰ ਤੇ ਕਮੈਮੋਰੇਟ ਕਰਦੇ ਆ, ਇਸ ਸਾਲ ਕਸ਼ਮੀਰੀ ਭਾਈਚਾਰੇ ਨੇ ਵੀ ਵੱਡੇ ਲੈਵਲ ਤੇ ਇਸ ਪ੍ਰੋਟੈਸਟ ਨੂੰ ਜੁਆਇਨ ਕੀਤਾ। ਨਿਊਯਾਰਕ ਦੇ ਵਿੱਚ ਇੱਕ ਮਾਰਚ ਯੂਨਾਈਟਿਡ ਨੇਸ਼ਨਸ ਇੰਡੀਅਨ ਮਿਸ਼ਨ ਤੋਂ ਲੈ ਕੇ ਯੂਨਾਈਟਿਡ ਨੇਸ਼ਨਸ ਤੱਕ ਕੱਢਿਆ ਗਿਆ, ਜਿਹਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਨੇ ਹਾਜ਼ਰੀ ਲਵਾਈ ਹੈ ਤੇ ਇਹ ਮੰਗ ਕੀਤੀ ਹੈ ਵੀ ਜਿਹੜਾ ਭਾਰਤ ਸਰਕਾਰ ਨੇ ਕਸ਼ਮੀਰ ਦੇ ਵਿੱਚ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਨ ਦਾ ਫੈਸਲਾ ਕੀਤਾ, ਉਹਨੂੰ ਉਹਦੇ ਜਵਾਬ ਦੇ ਵਿੱਚ ਜਿੱਥੇ ਇੰਟਰਨੈਸ਼ਨਲ ਕਮਿਊਨਿਟੀ ਤੋਂ ਇਹ ਮੰਗ ਕੀਤੀ ਗਈ ਹੈ ਕਿ ਹੁਣ ਸੋਲੂਸ਼ਨ ਪਲੈਬਸਾਈਟ ਦਾ ਬਣਦਾ, ਰੈਫਰੈਂਡਮ ਦਾ ਬਣਦਾ, ਕਸ਼ਮੀਰ ਤੇ ਪੰਜਾਬ ਦੇ ਵਿੱਚ ਰੈਫਰੈਂਡਮ ਜਿਹੜਾ ਹੈ ਉਹ ਕਰਵਾਇਆ ਜਾਵੇ ਤੇ ਉੱਥੋਂ ਦੇ ਬਸ਼ਿੰਦਿਆਂ ਨੂੰ, ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦਿੱਤਾ ਜਾਵੇ। ਸੋ ਇਸੇ ਹੀ ਮੁੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਗੱਲਬਾਤ ਕਰਾਂਗੇ। ਕੈਨੇਡਾ ਤੋਂ TV84 ਦੇ ਬਿਊਰੋ ਚੀਫ ਸਰਦਾਰ ਮਨਵੀਰ ਸਿੰਘ ਸਾਡੇ ਨਾਲ ਇਸ ਵਕਤ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਅਮਰਵੀਰ ਸਿੰਘ ਜੀ, ਤੁਹਾਨੂੰ ਔਰ TV84 ਦੇ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਵੀਰ ਸਿੰਘ ਜੀ, ਸ਼ੁਰੂਆਤ ਕਰੀਏ ਕੈਨੇਡਾ ਤੋਂ ਜਾਂ ਅਮਰੀਕਾ ਤੋਂ, ਨਾਰਥ ਅਮਰੀਕਾ ਤੋਂ। ਜਿਵੇਂ ਮੈਂ ਜ਼ਿਕਰ ਕੀਤਾ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹ ਹੋਏ ਨੇ। ਜਿਹੜਾ ਆਟਵਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋਇਆ ਉਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ ਹੈ। ਕਿੱਦਾਂ ਦਾ ਮਾਹੌਲ ਸੀ ਆਟਵਾ ਦੇ ਵਿੱਚ ਜਾਂ ਓਵਰਆਲ ਜਿਹੜੇ ਵਿਰੋਧ ਪ੍ਰਦਰਸ਼ਨ ਹੋਏ ਨੇ ਇਹਨੂੰ, ਸਿੱਖਾਂ ਦੇ ਰੋਹ ਨੂੰ ਜਾਂ ਓਵਰਆਲ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ? ਸਰਦਾਰ ਅਮਰਵੀਰ ਸਿੰਘ ਜੀ, ਜਿੱਥੇ ਤੱਕ ਕੈਨੇਡਾ ਦਾ ਸਵਾਲ ਹੈ, ਕੈਨੇਡਾ ਦੇ ਵਿੱਚ ਤਕਰੀਬਨ ਹਰੇਕ ਵੱਡੇ ਸ਼ਹਿਰ ਦੇ ਵਿੱਚ ਉਹ ਆਟਵਾ ਹੋਏ ਜਿਹੜੀ ਕੈਨੇਡਾ ਦੀ ਰਾਜਧਾਨੀ ਹੈ, ਟੋਰਾਂਟੋ ਹੋਵੇ ਜਿਹੜੀ ਮੈਟਰੋ ਸਿਟੀ ਹੈ ਜਾਂ ਫਿਰ ਵੈਨਕੂਵਰ ਹੋਵੇ ਜਿਹੜੀ ਮੈਟਰੋ ਸਿਟੀ ਹੈ, ਇਹਨਾਂ ਤਿੰਨੇ ਵੱਡੇ ਸ਼ਹਿਰਾਂ ਦੇ ਵਿੱਚ, ਇਸ ਤੋਂ ਇਲਾਵਾ ਹੋਰ ਵੀ ਛੋਟੇ ਸ਼ਹਿਰਾਂ ਦੇ ਵਿੱਚ ਅੱਜ ਜਿਹੜੇ ਇਹ 15 ਅਗਸਤ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਗਿਆ, ਰੋਸ ਮੁਜ਼ਾਹਰੇ ਹੋਏ ਨੇ ਔਰ ਪਹਿਲਾਂ ਵੀ ਹੁੰਦੇ ਨੇ, ਐਤਕੀ ਵੀ ਹੋਏ ਨੇ। ਐਤਕੀ ਖਾਸੀਅਤ ਅਮਰਵੀਰ ਸਿੰਘ ਜੀ ਇਹ ਰਹੀ ਕਿ ਇਸ ਵਾਰ ਵੱਡੀ ਪੱਧਰ ਦੇ ਉੱਤੇ ਕਸ਼ਮੀਰੀ ਭਾਈਚਾਰੇ ਵੱਲੋਂ ਔਰ ਪਾਕਿਸਤਾਨੀ ਭਾਈਚਾਰੇ ਵੱਲੋਂ ਸਿੱਖਾਂ ਨੂੰ ਜੁਆਇਨ ਕੀਤਾ ਗਿਆ ਔਰ ਇਸ 15 ਅਗਸਤ ਦਾ ਜਿਹੜਾ ਕਾਲਾ ਦਿਨ ਹੈ, ਮਨੁੱਖਤਾ ਦੇ ਨਾਂ ਦੇ ਇੱਕ ਧੱਬਾ ਜਿਹੜੀ ਟ੍ਰਾਂਸਫਰ ਆਫ ਪਾਵਰ ਦੇ ਨਾਂ ਤੇ ਜਿਹੜੀ ਸੈਲੀਬ੍ਰੇਸ਼ਨ ਇਹ ਕੀਤੀ ਜਾਂਦੀ ਹੈ ਕੌਮੀ ਆਜ਼ਾਦੀ ਨੂੰ ਲੈ ਕੇ, ਉਹ ਆਜ਼ਾਦੀ ਜਿਹੜੀ ਪਿਛਲੇ 72 ਸਾਲ ਤੋਂ ਜਿਹੜੀ ਅਕਲੀਤਾਂ ਨੂੰ, ਘੱਟ ਗਿਣਤੀਆਂ ਨੂੰ, ਮਿਨੋਰਟੀਜ਼ ਨੂੰ ਜਾਂ ਕਿਸੇ ਵੀ ਵੱਖ-ਵੱਖ ਹਿੰਦੂਤਵਾਂ ਤੋਂ ਇਲਾਵਾ ਜਿੰਨੀਆਂ ਵੀ ਉੱਥੇ ਕੌਮਾਂ ਨੇ, ਸਾਰਿਆਂ ਨੂੰ ਜਿਹੜਾ ਸਾਰਿਆਂ ਦਾ ਘਾਣ ਪਿਛਲੇ 72 ਸਾਲ ਤੋਂ ਕਰਦੀ ਆ ਰਹੀ ਹੈ। ਅੱਜ ਸਿਰਫ ਕੈਨੇਡਾ ਭਰ 'ਚ ਹੀ ਨਹੀਂ, ਦੁਨੀਆ ਦੇ ਮੈਂ ਕਹਿੰਦਾ ਹਰ ਇੱਕ ਹਿੱਸੇ ਦੇ ਵਿੱਚ ਜਿੱਥੇ ਵੀ ਸਿੱਖ ਕੌਮ ਬਚਦੀ ਆ ਔਰ ਕਸ਼ਮੀਰੀਆਂ ਨੇ ਇਹਨਾਂ ਨੂੰ ਜੁਆਇਨ ਕੀਤਾ ਔਰ ਬਹੁਤ ਵੱਡੀ ਪੱਧਰ ਤੇ ਅੱਜ ਦਾ ਦਿਨ ਆ ਜਿਹੜਾ ਉਹ ਇੰਟਰਨੈਸ਼ਨਲ ਇਵੈਂਟ ਬਣ ਕੇ
ਅੱਜ ਦਾ ਦਿਨ ਉੱਭਰਿਆ। ਸਰਦਾਰ ਅਮਰਵੀਰ ਸਿੰਘ ਜੀ ਔਰ ਇਸੇ ਸਿਲਸਿਲੇ ਦੇ ਵਿੱਚ ਜਿਹੜਾ ਆਟਵਾ ਦੇ ਵਿੱਚ ਪ੍ਰੋਟੈਸਟ ਹੋਇਆ ਉਹ ਬੜਾ ਹੀ ਸੁਚੱਜੇ ਤਰੀਕੇ ਦੇ ਨਾਲ ਕਾਮਯਾਬ ਔਰ ਜਿਹੜਾ ਚੰਗੇ ਤਰੀਕੇ ਦੇ ਨਾਲ ਚੰਗੀ ਵਿਰੋਧਤਾ ਦਰਜ ਕਰਵਾਉਣ ਵਾਲਾ ਪ੍ਰੋਟੈਸਟ ਸੀ ਔਰ ਇਹਨੂੰ ਟੀਵੀ 84 ਦੀ ਟੀਮ ਨੇ ਰਿਕਾਰਡ ਵੀ ਕੀਤਾ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਟੀਵੀ 84 ਦੇ ਉੱਤੇ ਦਰਸ਼ਕਾਂ ਨੂੰ ਵਿਖਾਵਾਂਗੇ ਵੀ, ਕਿਉਂਕਿ ਅੱਜ ਤੁਸੀਂ UN ਤੋਂ ਵੀ ਲਾਈਵ ਸੀਗੇ, ਇਸ ਲਈ ਜਿਹੜਾ ਪ੍ਰੋਗਰਾਮ ਲਾਈਵ ਇੱਕ ਪਾਸੇ ਨਹੀਂ ਹੋ ਸਕਦਾ ਸੀ। ਸੋ ਇਹ ਜਿਹੜਾ ਪ੍ਰੋਟੈਸਟ ਆ ਅਸੀਂ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਰੱਖਾਂਗੇ ਵੀ ਜੀ। ਮਨਵੀਰ ਸਿੰਘ ਜੀ, ਜਿਵੇਂ ਅਸੀਂ ਦੇਖਦੇ ਹਾਂ ਜਿਹੜੇ ਇਹ ਵਿਰੋਧ ਪ੍ਰਦਰਸ਼ਨ ਹੋਏ ਆ ਜਾਂ ਹਰ ਸਾਲ ਹੁੰਦੇ ਆ, ਕੀ ਸਮਝਦੇ ਹੋ ਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਇਹ ਰੈਫਰੈਂਡਮ ਦੀ ਗੱਲ ਹੈ ਜਾਂ ਕਸ਼ਮੀਰੀਆਂ ਦੇ ਨਾਲ ਇਸ ਵਕਤ ਜਿਹੜਾ ਕਸ਼ਮੀਰ ਦਾ ਜਿਹੜਾ ਇਸ਼ੂ ਹੈ ਉਹ ਫਰੰਟ ਬਰਨਰ ਤੇ ਲਿਆ ਕੇ ਖੜਾ ਕੀਤਾ ਇੰਡੀਅਨ ਗਵਰਨਮੈਂਟ ਵੱਲੋਂ, ਜਿਹੜਾ ਇਹ ਮੂਵ ਕੀਤਾ ਗਿਆ ਕਿ ਸਪੈਸ਼ਲ ਸਟੇਟਸ ਕਸ਼ਮੀਰ ਦਾ ਖਤਮ ਕੀਤਾ ਗਿਆ, ਸੋ ਇਹਦੇ ਨਾਲ ਇੱਕ ਜਿਹੜੀ ਜਾਗਰੂਕਤਾ ਹੁੰਦੀ ਹੈ ਉਹ ਕਿਸ ਲੈਵਲ ਤੇ ਖੜੀ ਹੈ ਇਸ ਵਕਤ, ਜਾਂ ਸਿੱਖਾਂ ਦੇ ਵਿੱਚ, ਆਮ ਸਿੱਖਾਂ ਦੇ ਵਿੱਚ ਗਰਾਊਂਡ ਲੈਵਲ ਤੇ ਕਿਵੇਂ ਦੇਖਦੇ ਹੋ ਇਹਨੂੰ? ਸਰਦਾਰ ਅਮਰਵੀਰ ਸਿੰਘ ਜੀ, ਕਸ਼ਮੀਰੀਆਂ ਦੇ ਲਈ ਮੈਂ ਸਮਝਦਾ ਕਿ ਉਹਨਾਂ ਦੀ ਸਟੋਰੀ ਵੀ ਕੋਈ ਸਿੱਖਾਂ ਦੇ ਨਾਲੋਂ ਜਾਂ ਹੋਰ ਘੱਟ ਗਿਣਤੀਆਂ ਦੇ ਨਾਲੋਂ ਰਹਿਦਾ ਨਹੀਂ ਹੈ। ਪਿਛਲੇ 72 ਸਾਲਾਂ ਦੇ ਵਿੱਚ ਜਿਹੜਾ ਲਗਾਤਾਰਤਾ ਦੇ ਨਾਲ ਕਸ਼ਮੀਰੀਆਂ ਦੇ ਉੱਤੇ ਜਿਹੜਾ ਜ਼ੁਲਮੋ ਸਤਮ ਹੋ ਰਿਹਾ ਸੀ, ਭਾਰਤ ਨੇ 7 ਲੱਖ ਤੋਂ ਵੱਧ ਜਿਹੜੀਆਂ ਸਿਕਿਉਰਿਟੀ ਫੋਰਸਿਸ ਆ ਉਹ ਅਤਿਆਚਾਰ ਕਰਨ ਦੇ ਲਈ, ਜ਼ੁਲਮ ਕਰਨ ਦੇ ਲਈ ਜਿਹੜੀਆਂ ਕਸ਼ਮੀਰ ਦੇ ਵਿੱਚ ਰੱਖੀਆਂ ਹੋਈਆਂ ਸੀ ਔਰ ਕਸ਼ਮੀਰ ਸਿੱਧੇ ਤੌਰ ਤੇ ਜਿਹੜੀਆਂ ਇੰਡੀਅਨ ਸਿਕਿਉਰਿਟੀ ਫੋਰਸਿਸ ਆ ਉਹਨਾਂ ਦੀ ਬੰਦੂਕ ਦੀ ਨੋਕ ਦੇ ਉੱਤੇ ਸੀ। ਸੋ ਇਸ ਐਕਸ਼ਨ ਦੇ ਨਾਲ ਜਿਹੜੀ ਧਾਰਾ 370 ਔਰ 35A ਦਾ ਭੋਗ ਮੋਦੀ ਸਰਕਾਰ ਨੇ ਪਾਇਆ, ਭਾਰਤ ਦੀ ਸਟੇਟ ਨੇ ਪਾਇਆ, ਇਹ ਸਿੱਧਾ ਉਹਨਾਂ ਨੇ ਕਬੂਲ ਕੀਤਾ। ਮੇਰਾ ਖਿਆਲ ਨਹੀਂ ਕਿ ਉਹਨਾਂ ਦੇ ਹਾਲਾਤ ਦੇ ਵਿੱਚ ਕੋਈ ਇਹਦੇ ਨਾਲ ਬਾਲੇ ਫਰਕ ਪਏ ਨੇ ਜਾਂ ਧਾਰਾ 370 ਹਟਾਉਣ ਤੋਂ ਬਾਅਦ ਕੋਈ ਫਰਕ ਪੈ ਜਾਏਗਾ ਉੱਥੇ ਸਟਰਗਲ ਨੂੰ ਜਾਂ ਪਹਿਲਾਂ ਕੋਈ ਪਿਆ ਸੀ। ਉਹਨਾਂ ਦੇ ਲਈ ਤਾਂ ਹਮੇਸ਼ਾ ਹੀ ਉਹ ਜਿਹੜਾ ਏਰੀਆ ਸੀ ਉਹ ਇੰਡੀਅਨ ਆਕੂਪਾਈਡ ਹੀ ਸੀ। ਸੋ ਕਸ਼ਮੀਰ ਦੇ ਲੋਕ ਹਮੇਸ਼ਾ ਤੋਂ ਹੀ ਜਦੋਂ ਦੇ ਭਾਰਤ ਦੇ ਗੁਲਾਮ ਹੋਏ ਨੇ ਉਦੋਂ ਤੋਂ ਹੀ ਗੁਲਾਮ ਨੇ। ਸੋ ਧਾਰਾ 370 ਹਟਾ ਦੇਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬਲੈਕਆਊਟ ਕੀਤਾ, ਮੀਡੀਆ ਬਲੈਕਆਊਟ ਕੀਤਾ, ਉੱਥੇ ਕਸ਼ਮੀਰ ਨੂੰ ਸਾਰੀ ਦੁਨੀਆ ਦੇ ਨਾਲੋਂ ਜਿਹੜਾ ਕਿਸੇ ਵੀ ਮਾਧਿਅਮ ਰਾਹੀਂ ਸੰਪਰਕ ਹੋ ਸਕੇ ਉਹ ਤੋਂ ਵਾਂਝਿਆ ਰੱਖਿਆ ਹੋਇਆ, ਤੋੜਿਆ ਹੋਇਆ। ਸੋ ਇਸ ਸਾਰੇ ਦੇ ਚੱਲਦਿਆਂ ਭਾਰਤ ਨੇ ਆਪਣਾ ਹੀ ਜਿਹੜਾ ਚਿਹਰਾ ਉਹ ਦੁਨੀਆ ਦੇ ਸਾਹਮਣੇ ਨੰਗਾ ਕਰਕੇ ਰੱਖ ਦਿੱਤਾ ਅਮਰਵੀਰ ਸਿੰਘ ਜੀ। ਔਰ ਇਹ ਕਾਮਯਾਬੀ ਕਹਿ ਸਕਦੇ ਆ ਕਿ ਸਿੱਖਾਂ ਨੇ ਲਗਾਤਾਰਤਾ ਦੇ ਨਾਲ ਜਿਹੜੇ ਪ੍ਰੋਟੈਸਟ ਹੁੰਦੇ ਹੋਏ ਸੀ, ਇਸ ਵਾਰ ਕਸ਼ਮੀਰੀਆਂ ਨੇ ਉਹਨਾਂ ਨੂੰ ਜੁਆਇਨ ਕੀਤਾ ਔਰ ਇਹ ਸਾਂਝੇ ਤੌਰ ਦੇ ਉੱਤੇ ਇਹ ਜਿਹੜੀ ਆਵਾਜ਼ ਹੈ ਇਹ ਇੰਨੀ ਕੁ ਉੱਭਰ ਕੇ ਆਈ ਹੈ ਕਿ ਅੱਜ ਜਿਹੜਾ ਦੁਨੀਆ ਭਰ ਦਾ ਮੀਡੀਆ ਉਸਨੇ ਇਸ ਨੂੰ ਕਵਰ ਕੀਤਾ। ਸਾਰੇ ਮੀਡੀਆ ਦੇ ਵਿੱਚ ਅੱਜ ਜਿਹੜੀ ਮੇਨ ਖਬਰ ਹੈ ਉਹ ਇਹੀ ਹੈ, ਜਿਹੜੇ ਸਿੱਖਾਂ ਦੇ ਨਾਲ ਕਸ਼ਮੀਰੀਆਂ ਦੇ ਜੁਆਇੰਟ ਜਿਹੜੇ ਪ੍ਰੋਟੈਸਟ ਹੋਏ ਨੇ ਉਹਨਾਂ ਨੇ ਧੁਰ ਅੰਦਰ ਤੱਕ ਦੁਨੀਆ ਨੂੰ ਹਿਲਾਇਆ ਔਰ ਇਹਦੇ ਉੱਤੇ ਹੋਰ ਵੀ ਜਿਹੜੀਆਂ ਡਿਵੈਲਪਮੈਂਟਸ ਆ ਉਹ ਤੇਜ਼ੀ ਦੇ ਨਾਲ ਵਧਣਗੀਆਂ ਜੀ। ਤੇ ਜਿਵੇਂ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖ ਰਹੇ ਹਾਂ ਤੇ ਪੰਜਾਬ ਦੇ ਵਿੱਚ ਆਮ ਤੌਰ ਤੇ ਇਹ ਗੱਲ ਕੀਤੀ ਜਾਂਦੀ ਹੈ ਕਿ ਜੀ ਜਿਹੜੀ ਆਜ਼ਾਦੀ ਦੀ ਗੱਲ ਹੈ ਜਾਂ ਸਿੱਖ ਵੱਖਰੇ ਰਾਜ ਦੀ ਵੱਖਰੇ ਕੰਟਰੀ ਦੀ ਡਿਮਾਂਡ ਜਿਹੜੀ ਕਰਦੇ ਆ ਉਹ ਬਾਹਰਲੇ ਸਿੱਖ ਜਿਹੜੇ ਨੇ ਉਹੀ ਕਰਦੇ ਆ ਤੇ ਉਹ ਵੀ ਉਹਨਾਂ ਦੀ ਵੀ ਗਿਣਤੀ ਬੜੀ ਥੋੜੀ ਹੈ। ਪਰ ਅੱਜ ਜਦੋਂ ਅਸੀਂ ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਜੋ ਰਿਪੋਰਟਸ ਆ ਰਹੀਆਂ ਨੇ, ਖਬਰਾਂ ਆ ਰਹੀਆਂ ਨੇ ਕਿ 15 ਜ਼ਿਲ੍ਹਿਆਂ ਦੇ ਵਿੱਚ 15 ਤੋਂ ਜ਼ਿਆਦਾ ਜਿਹੜੇ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਪੰਜਾਬ ਦੇ ਵਿੱਚ ਉਹ ਹੋਏ ਆ ਤੇ ਕਈ ਥਾਈਂ ਤਰਨਤਾਰਨ ਤੇ ਚੰਡੀਗੜ੍ਹ ਤੋਂ ਲੈ ਕੇ ਜਿਹੜੀਆਂ ਗ੍ਰਿਫਤਾਰੀਆਂ ਨੇ ਉਹਦੀਆਂ ਵੀ ਖਬਰਾਂ ਆ ਰਹੀਆਂ ਨੇ। ਸੋ ਇਸ ਪੁਆਇੰਟ ਨੂੰ ਕਿਵੇਂ ਦੇਖਦੇ ਹੋ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਇਹ ਥੋੜੇ ਬੰਦੇ ਆ ਤੇ ਇਹ ਗੱਲ ਸਿਰਫ ਤੇ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਉਠਾਈ ਜਾਂਦੀ ਹੈ? ਸਰਦਾਰ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂ ਕਿ ਸਲਾਮ ਕਰਨਾ ਬਣਦਾ ਉੱਥੇ ਦੀਆਂ ਜਿਹੜੀਆਂ ਧਰਤੀ ਦੇ ਉੱਤੇ ਜੂਝ ਰਹੀਆਂ ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਜਾਂ ਹੋਰ ਵੀ ਜਿਹੜੀਆਂ ਹਿਊਮਨ ਰਾਈਟ ਐਕਟਿਵਿਸਟ ਜਥੇਬੰਦੀਆਂ ਨੇ ਜਾਂ ਫਿਰ ਇੰਡੀਵਿਜੂਅਲ ਤੌਰ ਤੇ ਜਿਹੜੀਆਂ ਵੀ ਸ਼ਖਸੀਅਤਾਂ ਉੱਥੇ ਗਰਾਊਂਡ ਦੇ ਉੱਤੇ ਕੰਮ ਕਰ ਰਹੀਆਂ ਨੇ ਉਹਨਾਂ ਦੀ ਦ੍ਰਿੜਤਾ ਨੂੰ ਸਲਾਮ ਕਰਨਾ ਬਣਦਾ ਕਿ ਉਸ ਆਵਾਜ਼ ਨੂੰ ਜਿਹੜੀ ਜਿਸ ਦਾ ਨਤੀਜਾ ਗੋਲੀ ਹੁੰਦੀ ਸੀ ਕਿਸੇ ਵਕਤ ਦੇ ਉੱਤੇ ਉਹਨੂੰ ਦ੍ਰਿੜਤਾ ਦੇ ਨਾਲ ਉਹਨਾਂ ਨੇ ਅੱਗੇ ਵਧਾਇਆ। ਔਰ ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜਦੋਂ ਦਾ ਵਰਲਡ ਨੇ ਜਿਹੜਾ ਐਂਟਰੀ ਮਾਰੀ ਆ ਉਦੋਂ ਦਾ ਇਹ ਜਿਹੜੇ ਪ੍ਰੋਟੈਸਟ ਨੇ ਹੋਰ ਵੀ ਜ਼ਿਆਦਾ ਉੱਭਰ ਕੇ ਸਾਹਮਣੇ ਆਏ ਨੇ, ਇਹਨਾਂ ਦੀ ਤਾਦਾਦ ਵੀ ਵਧੀ ਹੈ। ਔਰ ਇਸ ਵਾਰ ਜਿਹੜੀ ਵੇਖਣ ਵਾਲੀ ਗੱਲ ਇਹ ਅਮਰਵੀਰ ਸਿੰਘ ਜੀ ਕਿ ਜਿਹੜਾ ਕਸ਼ਮੀਰ ਦੇ ਖਿਲਾਫ ਭਾਰਤ ਦਾ ਪ੍ਰੋਪੋਗੰਡਾ ਜਾਂ ਭਾਰਤ ਦੀਆਂ ਬਦਨੀਤੀਆਂ ਨੇ ਉਹਨਾਂ ਦੇ ਖਿਲਾਫ ਪੰਜਾਬ ਦੇ ਵਿੱਚੋਂ ਸਿਰਫ ਤੇ ਸਿਰਫ ਪੰਜਾਬ ਦੇ ਵਿੱਚੋਂ ਜਿਹੜੀਆਂ ਦਲੇਰ
ਮਜ਼ਲੂਮ ਦੀ ਬਾਂਹ ਫੜੀ ਹੈ ਔਰ ਇਹ ਜਿਹੜੇ ਥ੍ਰੈਟ ਕਸ਼ਮੀਰੀ ਕੁੜੀਆਂ ਨੂੰ ਜਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਹਿੰਦੂਤਵਾ ਦੇ ਉਹਨਾਂ ਗੁੰਡਿਆਂ ਵੱਲੋਂ ਦਿੱਤੇ ਜਾ ਰਹੇ ਤੇ ਉਹਨਾਂ ਦਾ ਮੂੰਹ ਤੋੜ ਜਿਹੜਾ ਜਵਾਬ ਹੈ ਉਹ ਸਮੁੱਚੇ ਤੌਰ ਤੇ ਪੰਜਾਬ ਨੇ ਦਿੱਤਾ। ਔਰ ਇਹੀ ਕਾਰਨ ਹੈ ਕਿ ਇਸ ਵਾਰ ਪੰਜਾਬ ਦੇ ਉੱਤੇ ਜਿਹੜਾ ਪ੍ਰੋਟੈਸਟ ਤਾਂ ਹਮੇਸ਼ਾ ਹੁੰਦੇ ਰਹੇ ਆ, ਇਸ ਕਾਲੇ ਦਿਨ ਨੂੰ ਹਮੇਸ਼ਾ ਜਿਹੜਾ ਮਨਾਇਆ ਜਾਂਦਾ ਰਿਹਾ, ਪਰ ਇਸ ਵਾਰ ਜਿਹੜਾ ਪੰਜਾਬ ਦੇ ਉੱਤੇ ਤਸ਼ੱਦਦ ਦਾ ਮਾਹੌਲ ਹੈ, ਜਿਹੜਾ ਪੰਜਾਬ ਦੇ ਲੀਡਰ ਦੀ ਫੜਾਫੜਾਈ ਹੈ ਉਹ ਵੀ ਵਧੀ ਹੈ। ਔਰ ਪੰਜਾਬ ਦੀ ਇਹ ਜਿਹੜੀ ਵੰਗਾਰ ਹੈ ਇਹਨੂੰ ਸੀਰੀਅਸਲੀ ਭਾਰਤੀ ਜਿਹੜੀ ਹਕੂਮਤ ਹੈ ਤੇ ਉਹਨਾਂ ਦੀਆਂ ਏਜੰਸੀਆਂ ਨੇ ਲਿਆ ਔਰ ਇਸ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਜਿਹੜੀ ਕਿਤੇ ਨਾ ਕਿਤੇ ਕੀਤੀ ਗਈ ਹੈ। ਜੀ ਤੇ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਇਕਮੁੱਠਤਾ ਇਸ ਵਕਤ ਬਾਹਰਲੇ ਮੁਲਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਪੰਜਾਬੀਆਂ ਦੀ, ਕਸ਼ਮੀਰੀਆਂ ਦੀ, ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਿਹੜੀ ਸਾਂਝ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਪੋਸਿਬਿਲਿਟੀ ਹੈ ਉਹ ਗਰਾਊਂਡ ਲੈਵਲ ਤੇ ਪੰਜਾਬ ਤੇ ਕਸ਼ਮੀਰ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ? ਸਰਦਾਰ ਅਮਰਵੀਰ ਸਿੰਘ ਜੀ, ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਔਰ ਕਸ਼ਮੀਰੀ ਜਥੇਬੰਦੀਆਂ ਨੂੰ ਵੀ ਜਿਹੜਾ ਅੱਜ ਦਾ ਘਟਨਾਕ੍ਰਮ ਹੈ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜਿਸ ਤਰੀਕੇ ਦੇ ਨਾਲ ਉੱਭਰ ਕੇ ਇਸ ਇਕੱਠ ਦੀ ਜਿਹੜੀ ਪਾਵਰ ਸਾਹਮਣੇ ਆਈ ਹੈ, ਜਿਹਨੇ ਦੁਨੀਆ ਦੇ ਵਿੱਚ ਆਪਣੀ ਇੱਕ ਨਵੇਕਲੀ ਥਾਂ ਅੱਜ ਬਣਾਈ ਹੈ, ਆਪਣੀ ਇੱਕ ਛਾਪ ਛੱਡੀ ਹੈ, ਇਹ ਦੁਨੀਆ ਰਹਿੰਦੇ ਸਮੇਂ ਤੱਕ ਜਿਹੜੀ ਯਾਦ ਕਰੇਗੀ, ਮੀਡੀਆ ਯਾਦ ਕਰੇਗਾ ਕਿ ਕੋਈ ਸਾਂਝਾ ਪ੍ਰੋਟੈਸਟ 15 ਅਗਸਤ ਨੂੰ ਜੇ ਵਾਕਿਆ ਹੀ ਬਲੈਕ ਡੇ ਵਜੋਂ ਅੱਜ ਕਸ਼ਮੀਰੀਆਂ ਔਰ ਪੰਜਾਬੀਆਂ ਨੇ ਮਨਾਇਆ। ਸੋ ਮੇਰਾ ਖਿਆਲ ਹੈ ਕਿ ਸਾਡੀ ਪੰਜਾਬ ਦੀ ਤੇ ਕਸ਼ਮੀਰ ਦੀ ਜਿਹੜੀ ਲੀਡਰਸ਼ਿਪ ਆ ਇਹ ਤੋਂ ਸੇਧ ਲਏਗੀ ਔਰ ਸਾਂਝੇ ਤੌਰ ਤੇ ਜਿਹੜਾ ਇਹ ਸੰਘਰਸ਼ ਹੈ ਇਹਨੂੰ ਜਾਰੀ ਰੱਖੇਗੀ, ਜਿਹਦੇ ਨਾਲ ਆਜ਼ਾਦੀ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ, ਹੋਰ ਨੇੜੇ ਆਏਗੀ ਗੱਲ। ਜੀ ਮਨਵੀਰ ਸਿੰਘ ਜੀ, ਥੋੜਾ ਜਿਹਾ ਹਿਸਟੋਰੀਕਲ ਬੈਕਗਰਾਉਂਡ ਵੱਲ ਜ਼ਰੂਰ ਨਜ਼ਰ ਮਾਰਨੀ ਬਣਦੀ ਹੈ ਕਿਉਂਕਿ ਗੱਲਾਂ ਜਿਹੜੀਆਂ ਹੁੰਦੀਆਂ ਨੇ, ਪ੍ਰੋਟੈਸਟ ਵੀ ਹੁੰਦੇ ਆ, ਨਾਅਰੇਬਾਜ਼ੀ ਵੀ ਹੁੰਦੀ ਹੈ, ਪਰ ਜਦੋਂ ਅਸੀਂ ਫਾਊਂਡੇਸ਼ਨ ਦੀ ਗੱਲ ਕਰਦੇ ਆ ਵੀ ਜਿਹੜੇ ਇਹ ਵਿਰੋਧ ਪ੍ਰਦਰਸ਼ਨ ਹੋ ਰਹੇ ਆ ਹਰ ਸਾਲ ਹੁੰਦੇ ਆ, ਪਰ ਇਹਨਾਂ ਦੀ ਬੈਕਗਰਾਉਂਡ ਦੇ ਵਿੱਚ ਉਹਦੇ ਕਿਹੜੇ ਕਾਰਨ ਨੇ ਕਿ ਜਿਨ੍ਹਾਂ ਦੇ ਕਰਕੇ ਸਿੱਖ ਕੌਮ 1947 ਦੇ ਵਿੱਚ ਇੰਡੀਆ ਦੇ ਨਾਲ ਜੁੜ ਕੇ ਵੀ ਨਾ ਕੰਪਲੀਟਲੀ ਜੁੜ ਸਕੀ ਤੇ ਗੱਲ ਇੱਥੋਂ ਤੱਕ ਪਹੁੰਚੀ ਕਿ ਵਿਰੋਧ ਪ੍ਰਦਰਸ਼ਨ ਇੰਡੀਪੈਂਡੈਂਸ ਡੇ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ? ਸਰਦਾਰ ਅਮਰਵੀਰ ਸਿੰਘ ਜੀ, ਬੜੀ ਜਿਹੜੀ ਹੈ ਇਹ ਦੁੱਖ ਭਰੀ ਦਾਸਤਾਨ ਤੇ ਇਹ ਜਿਹੜੀ ਟ੍ਰਾਂਸਫਰ ਆਫ ਪਾਵਰ ਹੋਈ ਹੈ 1947 ਦੇ ਵਿੱਚ, ਜਿਹੜੀ ਰਾਜ ਸੱਤਾ ਉਹ ਅੰਗਰੇਜ਼ਾਂ ਨੇ ਜਾਂਦੇ ਜਾਂਦੇ ਇਹਨਾਂ ਹਿੰਦੂਤਵੀਆਂ ਦੇ ਹੱਥ ਦਿੱਤੀ ਹੈ, ਉਹਦਾ ਜਿਹੜਾ ਸਭ ਤੋਂ ਵੱਡਾ ਸੰਤਾਪ ਆ ਪੰਜਾਬ ਨੇ, ਬੰਗਾਲ ਨੇ ਤੇ ਕਸ਼ਮੀਰ ਨੇ ਹੰਢਾਇਆ ਜੀ। ਇਹਨਾਂ ਤਿੰਨਾਂ ਸਟੇਟਾਂ ਨੂੰ ਟੁਕੜਿਆਂ ਦੇ ਵਿੱਚ ਕੱਟ ਦਿੱਤਾ ਗਿਆ ਔਰ ਮੈਨੂੰ ਇਹ ਵੀ ਸਮਝ ਤੋਂ ਬਾਹਰ ਹੈ ਕਿ ਇਹ ਲੋਕ ਚਾਹੇ ਉਹ ਭਾਰਤ ਦੇ ਵਿੱਚ ਹੋਣ ਜਾਂ ਪਾਕਿਸਤਾਨ ਦੇ ਵਿੱਚ ਹੋਣ, ਇਸ ਦਿਹਾੜੇ ਨੂੰ ਆਜ਼ਾਦੀ ਵਜੋਂ ਕਿਵੇਂ ਮਨਾ ਸਕਦੇ ਆ ਜਦੋਂ 1 ਮਿਲੀਅਨ ਤੋਂ ਵੱਧ ਕੈਜ਼ੁਅਲਟੀਜ਼ ਉਸ ਜਿਹੜੇ ਬਟਵਾਰੇ ਦੇ ਉੱਤੇ ਹੋਈਆਂ ਨੇ ਜੀ। 10 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਬੰਗਾਲ ਤੇ ਪੰਜਾਬ ਦੇ ਵਿੱਚ ਹੋਈਆਂ ਨੇ ਔਰ ਇਸ ਦਿਹਾੜੇ ਨੂੰ ਕਿਵੇਂ ਇਹ ਜਸ਼ਨ ਮਨਾ ਸਕਦੇ ਨੇ। ਚਲੋ ਇਹ ਵਿਚਾਰਨ ਵਾਲੀ ਗੱਲ ਆ, ਪਰ ਇੱਥੇ ਇੱਕ ਗੱਲ ਦੇਖਣ ਵਾਲੀ ਇਹ ਬਣਦੀ ਹੈ ਕਿ ਇੱਕ ਜਿਹੜਾ ਭਾਰਤ ਯੂਨੀਅਨ ਆਫ ਸਟੇਟ ਬਣਿਆ ਸੀ, ਯੂਨੀਅਨ ਆਫ ਸਟੇਟਸ, ਇਹ ਭਾਰਤ ਕੋਈ ਮੁਲਕ ਦਾ ਨਾਂ ਨਹੀਂ ਹੈ, ਇਹ ਯੂਨੀਅਨ ਆਫ ਸਟੇਟਸ ਹੈ ਔਰ ਸਟੇਟਾਂ ਨੂੰ ਭਾਰਤ ਨੇ ਵੱਖ ਜਿਹੜੇ ਵੱਧ ਅਧਿਕਾਰ ਦੇ ਕੇ ਆਪਣੇ ਵਿੱਚ ਸ਼ਮੂਲੀਅਤ ਕਰਾਉਣ ਦੀ ਜਾਂ ਫਿਰ ਉਹਨਾਂ ਨੂੰ ਵੱਖਰੇ ਤਰ੍ਹਾਂ ਰਹਿਣ ਦੀ ਆਜ਼ਾਦੀ ਜਿਹੜੀ ਆ ਉਹਦਾ ਵਾਅਦਾ ਕਰਕੇ ਆਪਣੇ ਨਾਲ ਮਿਲਾਇਆ ਸੀ ਔਰ ਇਹ ਸਿੱਖਾਂ ਦੀ ਬਦਕਿਸਮਤੀ ਰਹੀ ਹੈ ਕਿ ਅਸੀਂ ਕੋਈ ਕਾਗਜ਼ ਦਾ ਜਿਹੜਾ ਟੋਟਾ ਉਹ ਹਾਸਲ ਨਹੀਂ ਕਰ ਸਕੇ। ਸਿੱਖਾਂ ਦੀ ਇਹ ਜਿਹੜੀ ਹੈ ਕੰਪਲੇਂਟ ਵੀ ਰਹਿੰਦੀ ਹੈ ਹਮੇਸ਼ਾ ਕਿ ਸਿੱਖਾਂ ਨੇ ਸਿਰਫ ਜਵਾਨੀ, ਗੁਲਾਮੀ, ਨਹਿਰੂ, ਗਾਂਧੀ ਜਾਂ ਪਟੇਲ ਦੇ ਉੱਤੇ ਭਰੋਸਾ ਕੀਤਾ ਔਰ ਕੁਝ ਵੀ ਲਿਖਤੀ ਨਹੀਂ ਲਿਆ। ਪਰ ਅੱਜ ਇਹ ਜਿਹੜਾ ਲਿਖਤੀ ਦੇਣ ਵਾਲੇ, ਜਿੱਥੇ ਜੰਮੂ ਕਸ਼ਮੀਰ ਦੀ ਰਿਆਸਤ ਨੂੰ ਇਹਨਾਂ ਨੇ ਲਿਖਤੀ ਦਿੱਤੇ ਸੀ, ਉਹ ਕਾਗਜ਼ ਦਾ ਟੁਕੜਾ ਜਦੋਂ ਪਾੜਿਆ ਤੇ ਸਿੱਖਾਂ ਨੂੰ ਵੀ ਇਸ ਗੱਲ ਤੇ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਅਸੀਂ ਐਵੇਂ ਜਿਹੜਾ ਬੀਤੇ ਦੇ ਵਿੱਚ ਜਾ ਕੇ ਬਾਲਾ ਉਹ ਨਾ ਹੋ ਜਾ ਕਰੀਏ ਸੰਵੇਦਨਸ਼ੀਲ ਕਿ ਅਸੀਂ ਲਿਖਤੀ ਨਹੀਂ ਲਿਆ, ਸਾਡੇ ਨਾਲ ਤਾਂ ਹੋ ਰਿਹਾ। ਔਰ ਜੰਮੂ ਕਸ਼ਮੀਰ ਨੂੰ ਜਿਹੜਾ ਦਿੱਤਾ ਹੋਇਆ ਕਾਗਜ਼ ਦਾ ਟੁਕੜਾ ਰਾਤੋਂ ਰਾਤ ਉਹਨਾਂ ਨੇ ਉਹਨੂੰ ਪਾੜ ਕੇ ਉਸ ਇੱਕ ਚੰਗੀ ਭਲੀ ਰਿਆਸਤ ਨੂੰ ਯੂਨੀਅਨ ਟੈਰੀਟਰੀ ਸਿੱਧੇ ਤੌਰ ਤੇ ਉੱਤੇ ਘੋਸ਼ਿਤ ਕਰ ਦਿੱਤਾ, ਐਲਾਨ ਕਰ ਦਿੱਤਾ। ਔਰ ਇਹ ਦੇਖਣ ਵਾਲੀ ਗੱਲ ਹੈ ਕਿ ਹੋਰ ਕਿੰਨੀਆਂ ਸਟੇਟ ਦੀ ਵਾਰੀ ਆਣੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟੇਟਸ ਨੇ ਜਿਨ੍ਹਾਂ ਨੂੰ ਧੋਖੇ ਦੇ ਨਾਲ ਆਪਣੇ ਨਾਲ ਰੱਖਣ ਲਈ ਕੁਝ ਵਾਅਦੇ ਕੀਤੇ ਆ, ਕੁਝ ਵੱਧ ਅਧਿਕਾਰ ਦਿੱਤੇ ਆ ਭਾਰਤ ਦੀ ਗੌਰਮੈਂਟ ਨੂੰ। ਔਰ ਮੇਰਾ ਖਿਆਲ ਹੈ ਕਿ ਜਿਸ ਪਾਸੇ ਨੂੰ ਇਹ ਗੌਰਮੈਂਟ ਜਾਂ ਭਾਰਤ ਦੀ ਹਿੰਦੂਤਵਾ ਸਰਕਾਰ ਤੁਰ ਪਈ ਆ, ਇਹ ਬਾਰੀ ਸਭ ਦੀ ਵਾਰ ਆਣੀ ਆ ਔਰ ਇਹ ਅੱਤਕਥਨੀ
ਗੁਲਾਮੀ ਨਹੀਂ ਹੋਵੇਗੀ, ਜਿਹਦੇ ਵੱਡੇ ਖਦਸ਼ੇ ਨੇ ਕਿ ਅਗਲਾ ਨੰਬਰ ਆ ਜਿਹੜਾ ਇਹ ਕਸ਼ਮੀਰ ਵਾਲਾ ਮਸਲਾ ਜਿਹੜਾ ਨਜਿੱਠਣ ਤੋਂ ਬਾਅਦ ਜਿਹੜਾ ਕਿ ਸੌਖਾ ਨਹੀਂ ਹੋਏਗਾ, ਬਟ ਉਸ ਤੋਂ ਅਗਲਾ ਜਿਹੜਾ ਇਹਨਾਂ ਦਾ ਟਾਰਗੇਟ ਆ ਉਹ ਪੰਜਾਬ ਦੇ ਪਾਣੀ ਹੋ ਸਕਦੇ ਨੇ ਜੀ। ਤੇ ਇਹਦੇ ਵਿੱਚ ਜਿਹੜੀ ਇਹ ਸਟਰਗਲ ਹੈਗੀ ਹੈ, ਜੇ ਬੈਕਗਰਾਉਂਡ ਅਸੀਂ ਗੱਲ ਕਰ ਰਹੇ ਹਾਂ ਜਿਵੇਂ, ਤੇ 1947 ਤੋਂ ਲੈ ਕੇ ਪਹਿਲਿਆਂ ਦੀਆਂ ਸਰਕਾਰਾਂ, ਅੱਜ ਅਸੀਂ ਦੇਖਦੇ ਹਾਂ ਕਿ ਮੋਦੀ ਸਰਕਾਰ ਜਿਹੜੀ ਹੈ ਖੁੱਲ੍ਹਮ ਖੁੱਲ੍ਹਾ ਇਸ ਚੀਜ਼ ਨੂੰ ਹੈਡ ਔਨ ਲੈ ਰਹੀ ਹੈ ਤੇ ਜਿਹੜੀ ਉਹਨਾਂ ਦੀ ਹਿੰਦੂਤਵਾਦੀ ਨੀਤੀ ਹੈ ਉਹ ਲਾਗੂ ਕਰ ਰਹੀ ਹੈ। ਪਰ ਜਿਹੜੀਆਂ ਪਹਿਲਾਂ ਸਰਕਾਰਾਂ ਸੀ, ਕੀ ਉਹਨਾਂ ਦੀ ਨੀਤੀ ਦੇ ਵਿੱਚ ਕੋਈ ਫਰਕ ਸੀ, ਨਜ਼ਰ ਆਉਂਦਾ ਸੀ? ਤੇ ਅੱਜ ਜਿੱਥੇ ਅਸੀਂ ਖਲੋਤੇ ਹਾਂ, ਕੀ ਉਹਦੇ ਵਿੱਚ ਕੀ ਸਮਝਦੇ ਹੋ? ਸਰਦਾਰ ਅਮਰਵੀਰ ਸਿੰਘ ਜੀ, ਜਿਹੜੀ ਦਾਸਤਾਨ ਹੈ ਪਿਛਲੇ 72 ਸਾਲਾਂ ਦੀ, ਉਹ ਸਰਕਾਰ ਦਿੱਲੀ ਦੇ ਤਖਤ ਤੇ ਕੋਈ ਵੀ ਬੈਠਾ ਹੋਵੇ ਉਹਨਾਂ ਦੀ ਨੀਤੀ ਦੇ ਵਿੱਚ ਗਰਾਊਂਡ ਤੇ ਕੋਈ ਫਰਕ ਨਹੀਂ ਆ। ਹਾਂ, ਦਿਖਾਣ ਦੇ ਲਈ ਕਿਸੇ ਨੇ ਕੋਈ ਸੈਕੂਲਰ ਚਿਹਰਾ ਜਿਹੜਾ ਨਕਾਬ ਪਾਇਆ ਹੋਵੇ ਚਿਹਰੇ ਦੇ ਉੱਤੇ, ਜਾਂ ਕਿਸੇ ਨੇ ਉਦਾਂ ਜਿਹੜੀਆਂ ਉਹ ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਲੁਭਾਉਣ ਦੀ ਕੋਸ਼ਿਸ਼ ਹੋਵੇ, ਬਟ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਇਹ ਹੈ ਕਿ ਪਿਛਲੇ 72 ਸਾਲ ਤੋਂ ਜਿਹੜੀ ਖੂਨ ਦੀ ਹੋਲੀ ਮਾਈਨੋਰਟੀਜ਼ ਦੀ ਇਹ ਹਿੰਦੂਤਵਾ ਸਰਕਾਰ ਖੇਲਦੀ ਆਈ ਹੈ। ਪਹਿਲਾਂ ਬਲੈਕ ਆਊਟ ਸੀ, ਹੁਣ ਉਹ ਸੋਸ਼ਲ ਮੀਡੀਆ ਹੋਣ ਕਰਕੇ ਜਗਜ਼ਾਰ ਹੋਣ ਲੱਗ ਪਈ ਹੈ, ਪਰ ਨੀਤੀ ਦੇ ਨੀਅਤ ਦੇ ਵਿੱਚ ਕੋਈ ਫਰਕ ਨਹੀਂ ਹੈ। ਇਹ ਜਿਹੜੀ ਗੁਲਾਮੀ ਹੈ ਹਿੰਦੁਸਤਾਨ ਦੀਆਂ ਵੱਖ-ਵੱਖ ਜਿਹੜੀਆਂ ਕੈਪਚਰ ਕੀਤੀਆਂ ਰਿਆਸਤਾਂ ਦੇ ਉੱਤੇ ਧੋਖੇ ਦੇ ਨਾਲ, ਜਾਂ ਫਿਰ ਉਹਨਾਂ ਨੂੰ ਕੋਈ ਲਾਲਚ ਦੇ ਕੇ, ਜਾਂ ਫਿਰ ਘੱਟ ਗਿਣਤੀਆਂ ਦੇ ਨਾਲ, ਇਹ ਜਿਹੜੀ ਆ ਹਮੇਸ਼ਾ 72 ਸਾਲਾਂ ਤੋਂ ਇਹ ਵੱਧ ਤੋਂ ਬੱਤਰ ਹੋਈ ਹੈ। ਕੋਈ ਇਹਦੇ ਸੁਧਾਰ ਅਜੇ ਤੱਕ ਨਹੀਂ ਆਇਆ ਜੀ। ਤੇ ਇਸ ਪਾਰਟ ਨੂੰ ਮੁੱਖ ਰੱਖਦੇ ਆ, ਜਿਹੜੀ ਭਾਰਤ ਸਰਕਾਰ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ ਤੇ ਜਿਹੜਾ ਇਹ ਮੂਵ ਕਸ਼ਮੀਰ ਦੇ ਵਿੱਚ ਚੁੱਕਿਆ ਗਿਆ, ਇਹਦੇ ਤੋਂ ਬਾਅਦ ਕੀ ਐਕਸਪੈਕਟ ਕਰਦੇ ਹੋ? ਜਿੱਥੇ ਇੰਟਰਨੈਸ਼ਨਲ ਕਮਿਊਨਿਟੀ ਵੀ ਇਸ ਵਕਤ ਚੁੱਪ ਨਜ਼ਰ ਆ ਰਹੀ ਹੈ, ਜਾਂ ਪਾਕਿਸਤਾਨ ਵੱਲੋਂ ਜਿਹੜਾ ਵਿਰੋਧ ਦਰਜ ਕਰਵਾਇਆ ਗਿਆ, ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਿੱਧਰ ਨੂੰ ਜਾ ਸਕਦੀ ਹੈ? ਸਰਦਾਰ ਅਮਰਵੀਰ ਸਿੰਘ ਜੀ, ਸਾਡੇ ਲਈ ਖਾਸ ਕਰਕੇ ਸਿੱਖਾਂ ਲਈ ਬੜਾ ਚਿੰਤਾ ਦਾ ਵਿਸ਼ਾ, ਕਿਉਂਕਿ ਜੇ ਇਸ ਤਰ੍ਹਾਂ ਦੇ ਸਮੀਕਰਨ ਉਸ ਖਿੱਤੇ ਦੇ ਵਿੱਚ ਬਣ ਰਹੇ ਨੇ, ਸਾਊਥ ਏਸ਼ੀਆ ਦੇ ਵਿੱਚ ਜਿਹੜਾ ਨਿਊਕਲੀਅਰ ਫਲੈਸ਼ ਪੁਆਇੰਟ ਸਮਝਿਆ ਜਾਂਦਾ, ਜਿੰਨੇ ਕੁ ਗੱਠਜੋੜ ਹੋਣੇ ਸੀ, ਮੇਰਾ ਖਿਆਲ ਹੈ ਕੱਲ ਨੂੰ ਜਿਹੜੀ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਵੀ ਹੈ ਉਹਦੇ ਵਿੱਚ ਵੀ ਕੁਝ ਫੈਸਲੇ ਲਏ ਜਾਣਗੇ, ਔਰ ਇਹ ਵਰਲਡ ਨੂੰ ਸੋਚਣਾ ਪਏਗਾ ਕਿ ਇਹ ਅੱਗ ਜਿਹੜੀ ਉੱਥੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਥੋਂ ਕੋਈ ਵੀ ਵਾਂਝਾ ਨਹੀਂ ਰਹੂਗਾ। ਉਹ ਅਮਰੀਕਾ 'ਚ ਬੈਠੇ ਲੋਕ ਇਹ ਨਾ ਸਮਝਣ ਕਿ ਉੱਥੇ ਬੈਠੇ ਜੇ ਕੋਈ ਗੱਲਬਾਤ ਹੋ ਰਹੀ ਆ ਸਾਨੂੰ ਉਹਦੀ ਕੋਈ ਚਿੰਤਾ ਨਹੀਂ, ਜਾਂ ਇੰਗਲੈਂਡ ਵਾਲੇ ਇਹ ਨਾ ਸੋਚਣ, ਕਿਉਂਕਿ ਇਹ ਜਿਹੜਾ ਮਾਹੌਲ ਉੱਥੇ ਬਣਦਾ ਜਾ ਰਿਹਾ ਇਹ ਤਬਾਹੀ ਵੱਲ ਸਾਰੇ ਸੰਸਾਰ ਨੂੰ ਧਕੇਲ ਸਕਦਾ। ਸੋ ਇਹ ਦੇਖਣਾ ਹੋਏਗਾ ਕਿ ਵਰਲਡ ਇਹਦੇ ਉੱਤੇ ਕਿਵੇਂ ਰਿਐਕਟ ਕਰਦਾ, ਔਰ ਖਾਸ ਕਰਕੇ ਇਹ ਸਿੱਖਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਜੰਗ ਦਾ ਅਖਾੜਾ ਉਹ ਪੰਜਾਬ ਨੇ ਬਣਨਾ, ਚਾਹੇ ਉਹ ਪਾਕਿਸਤਾਨ ਵਿਚਲਾ ਪੰਜਾਬ ਹੋਵੇ ਜਾਂ ਫਿਰ ਭਾਰਤ ਦੀ ਗੁਲਾਮੀ ਦੇ ਥੱਲੇ ਵਾਲਾ ਪੰਜਾਬ ਹੋਵੇ। ਸਭ ਤੋਂ ਵੱਧ ਜਿਹੜੀਆਂ ਕੈਜ਼ੁਅਲਟੀ ਦਾ ਜਿਹੜਾ ਖਮਿਆਜਾ ਉਹ ਪੰਜਾਬ ਨੂੰ ਭੁਗਤਣਾ ਪੈਣਾ, ਔਰ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਵਸਦੇ ਨੇ ਉਹਨਾਂ ਨੂੰ ਚਾਹੀਦਾ ਕਿ ਕਸ਼ਮੀਰ ਦਾ ਇੱਕ ਮੁੱਦਾ ਹੈ, ਕਸ਼ਮੀਰੀਆਂ ਲਈ ਜ਼ਰੂਰ ਹੈ, ਪਰ ਜਿਹੜੇ ਹਾਲਾਤ ਅੱਜ ਖਿੱਤੇ ਦੇ ਵਿੱਚ ਬਣ ਰਹੇ ਨੇ ਉਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਹੋਣਾ। ਔਰ ਸਾਨੂੰ ਆਪਣੇ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਆ ਕੇ ਇਸ ਵਰਤਾਰੇ ਦੇ ਵਿੱਚ ਵਿਰੁੱਧ ਜਿਹੜੀ ਆ ਉਹ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਜਿਸ ਵੀ ਮੁਲਕ ਦੇ ਵਿੱਚ ਅਸੀਂ ਰਹਿੰਦੇ ਆ ਉਹਨਾਂ ਦੀਆਂ ਸਰਕਾਰਾਂ ਤੱਕ ਆਪਣੀ ਆਵਾਜ਼ ਜਿਹੜੀ ਆ ਉਹ ਪਹੁੰਚਾਉਣੀ ਚਾਹੀਦੀ ਆ। ਬਾਕੀ ਅਗਲੇ ਹਫ਼ਤੇ ਦੇ ਵਿੱਚ ਜਾਂ 2 ਹਫ਼ਤਿਆਂ ਦੇ ਵਿੱਚ ਕਿੱਧਰ ਨੂੰ ਜਾਂਦੀ ਹੈ ਗੱਲ, ਇਹ ਵੇਖਣ ਵਾਲੀ ਗੱਲ ਹੈ, ਇਹ ਕਲੀਅਰ ਹੋ ਜਾਏਗੀ ਜੀ। ਪਰ ਸਮਝਦੇ ਹੋ ਕਿ ਯੂਨਾਈਟਿਡ ਨੇਸ਼ਨਸ ਇਹਦੇ ਵਿੱਚ ਕੁਝ ਕਰ ਸਕਦਾ ਹੈ? UN ਦੇ ਆਲਰੇਡੀ 17-18 ਜਿਹੜੇ ਰੈਜ਼ੋਲੂਸ਼ਨਸ ਨੇ ਕਸ਼ਮੀਰ ਦੇ ਇਸ਼ੂ ਦੇ ਉੱਤੇ ਹੈਗੇ ਆ, ਤੇ ਰੈਫਰੈਂਡਮ ਦੀ ਪਲੈਬਿਸਾਈਟ ਦਾ ਰੈਜ਼ੋਲੂਸ਼ਨ ਕਸ਼ਮੀਰ ਦੇ ਵਿੱਚ UN ਆਲਰੇਡੀ ਪਾਸ ਕਰ ਚੁੱਕੀ ਹੈ, ਪਰ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਹਜੇ ਤੱਕ ਨਹੀਂ ਹੋ ਸਕੀ। ਸੋ ਕੱਲ ਨੂੰ ਜਿਹੜੀ ਮੀਟਿੰਗ ਵੀ ਹੋਣ ਜਾ ਰਹੀ ਹੈ ਉਹਦੇ ਤੋਂ ਕੀ ਆਸ ਜਾਂ ਐਕਸਪੈਕਟੇਸ਼ਨ ਕੀਤੀ ਜਾ ਸਕਦੀ ਹੈ, ਜਾਂ ਕਿੰਨਾ ਕੁ ਜਿਹੜੇ ਉਹਦੇ ਵਿੱਚ ਫੈਸਲੇ ਜਾਂ ਹਦਾਇਤਾਂ ਦਿੱਤੀਆਂ ਜਾਣਗੀਆਂ, ਸੁਜੈਸ਼ਨਸ ਦਿੱਤੇ ਜਾਣਗੇ, ਉਹ ਕਿੰਨੇ ਕੁ ਵਰਥ ਹੋਣਗੇ ਸੋਲੂਸ਼ਨ ਦੇ ਪਰਸਪੈਕਟਿਵ ਤੋਂ? ਇਹ ਅਮਰਵੀਰ ਸਿੰਘ ਜੀ, ਇਹ ਤਾਂ ਹੁਣ ਸਮਾਂ ਦੱਸੇਗਾ ਕਿ ਕੱਲ ਦਾ ਦਿਨ ਜਦੋਂ ਆਏਗਾ ਕੀ ਹੋਏਗਾ, ਪਰ ਜਿਹੜੀ UN ਦੀ ਪਿਛਲੀ ਕਾਰਗੁਜ਼ਾਰੀ ਆ ਉਹਦੇ ਚੱਲਦਿਆਂ ਬਾਹਲੀ ਕੋਈ ਉਮੀਦ ਜਿਹੜੀ ਆ ਉਹ ਮੈਨੂੰ ਨਹੀਂ ਲੱਗਦੀ, ਕਿਉਂਕਿ 1948 ਦਾ UN ਦਾ ਫੈਸਲਾ, ਕਿਉਂਕਿ ਇੰਡੀਆ ਹੀ ਇਸ ਕੇਸ ਨੂੰ UN ਦੇ ਵਿੱਚ ਲੈ ਕੇ ਆਇਆ ਸੀਗਾ, ਔਰ UN ਨੇ ਇਹ ਜਿਹੜਾ ਉੱਥੇ ਪਲੈਬੋਸਾਈਡ ਦਾ ਜਿਹੜਾ ਆਪਣਾ ਡਿਸੀਜਨ ਉਹ ਦਿੱਤਾ ਹੋਇਆ, ਪਲੈਬੋਸਾਈਡ ਦੀ ਜਿਹੜੀ ਸਿਫਾਰਿਸ਼ ਆ ਉਹ ਕੀਤੀ ਹੋਈ ਆ, ਪਰ 48 ਜਿਹੜੇ ਆ 1948 ਤੋਂ ਲੈ ਕੇ ਹੁਣ ਤੱਕ 70-72 ਸਾਲ ਜਿਹੜੇ ਆ ਬੀਤ ਜਾਣ ਤੋਂ ਬਾਅਦ ਵੀ ਉਸ ਆਰਡਰ ਨੂੰ ਇੰਪਲੀਮੈਂਟ ਕਰਾਉਣ
ਪਾਕਿਸਤਾਨ ਦੇ ਲਈ ਯੂਐਨ ਵੱਲੋਂ ਕੋਈ ਖਾਸ ਜਿਹੜੀ ਹੈ ਤਵੱਜੋ ਨਹੀਂ ਦਿੱਤੀ ਗਈ। ਪਰ ਅੱਜ ਜਿਹੜੇ ਹਾਲਾਤ ਨੇ ਅਮਰਵੀਰ ਸਿੰਘ ਜੀ ਉਹ ਵੱਖਰੇ ਨੇ। ਯੂਐਨ ਨੂੰ ਵੀ ਇਸ ਗੱਲ ਦੀ ਹੈ ਜਿਹੜੀ ਮੇਰਾ ਖਿਆਲ ਆ ਕਿ ਅਹਿਮੀਅਤ ਜ਼ਰੂਰ ਹੋਏਗੀ। ਇਸ ਗੱਲ ਦੀ ਕਿੰਨੀ ਅਹਿਮੀਅਤ ਆ ਕਿ ਹੁਣ ਉਹ ਜਿਹੜਾ ਖਿੱਤਾ ਉਹ ਹਥਿਆਰਾਂ ਨਾਲ ਜਿਹੜੇ ਲੜਨ ਵਾਲਾ ਖਿੱਤਾ ਨਹੀਂ ਰਿਹਾ, ਉੱਥੇ ਨਿਊਕਲੀਅਰ ਪਾਵਰਸ ਨੇ ਸਾਰੇ ਪਾਸੇ, ਔਰ ਅਫਗਾਨਿਸਤਾਨ ਦਾ ਮਸਲਾ ਵੀ ਜਿਹੜਾ ਉਹ ਵੀ ਸੋਲਵ ਹੁੰਦਾ ਨਜ਼ਰ ਆ ਰਿਹਾ। ਔਰ ਉਸ ਤੋਂ ਬਾਅਦ ਅਫਗਾਨਾਂ ਨੇ ਵਿਹਲੇ ਹੋ ਕੇ ਉੱਥੇ ਕੀ ਜਾਣਾ, ਤੇ ਉਸ ਖਿੱਤੇ ਦੇ ਵਿੱਚ ਜਿਹੜੀ ਆ ਅਗਲੀ ਜਿਹੜੀ ਉਸ ਖਿੱਤੇ ਦੀ ਜਿਹੜੀ ਆ ਫਿਊਚਰ ਕੀ ਹੋਏਗਾ, ਇਹ ਕੱਲ ਵਾਲੀ ਮੀਟਿੰਗ ਦੇ ਵਿੱਚ ਬਹੁਤ ਵੱਡਾ ਜਿਹੜਾ ਉਹਦਾ ਜਿਹੜਾ ਡਿਸੀਜਨ ਹੋਣਾ ਜੀ। ਔਰ ਉਮੀਦ ਕਰਦੇ ਹਾਂ ਕਿ ਦੁਨੀਆ ਨੂੰ ਇਸ ਗੱਲ ਦੀ ਚਿੰਤਾ ਹੋਏਗੀ ਔਰ ਬਿਹਤਰੀ ਦੇ ਲਈ ਕੋਈ ਨਾ ਕੋਈ ਕਦਮ ਜਿਹੜੇ ਕੱਲ ਨੂੰ ਚੱਕੇ ਜਾਣਗੇ। ਪਰ ਪਿਛਲੇ ਜਿਹੜੇ ਯੂਐਨ ਦੇ ਰੈਕਟਸ ਦੱਸਦੇ ਨੇ ਉਹ ਤੋਂ ਕੋਈ ਵੱਡੀ ਉਮੀਦ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਬਾਕੀ ਸਮਾਂ ਦੱਸੇਗਾ ਜੀ। ਤੇ ਇਹਦੇ ਵਿੱਚ ਖਾਸ ਤੌਰ ਤੇ ਸਿੱਖ ਡਾਇਸਪੋਰਾ ਹੋਵੇ ਜਾਂ ਕਸ਼ਮੀਰੀ ਡਾਇਸਪੋਰਾ ਹੋਵੇ, ਜਦੋਂ ਅਸੀਂ ਸੋਲੂਸ਼ਨ ਦੀ ਗੱਲ ਕਰਦੇ ਹਾਂ ਜਾਂ ਉਸ ਖਿੱਤੇ ਵਿੱਚ ਅਮਨ ਅਮਾਨ ਦੀ ਗੱਲ ਕਰਦੇ ਹਾਂ, ਤਾਂ ਡਾਇਸਪੋਰਾ ਦਾ ਜਿਹੜਾ ਇਹਦੇ ਵਿੱਚ ਰੋਲ ਹੈ ਉਹਨੂੰ ਉਸ ਬਾਰੇ ਕੀ ਕਹਿਣਾ ਚਾਹੋਗੇ, ਤੇ ਕੀ ਇਸ ਵਕਤ ਸਿੱਖ ਡਾਇਸਪੋਰਾ ਤੇ ਕਸ਼ਮੀਰੀ ਡਾਇਸਪੋਰਾ ਉਸ ਰੋਲ ਦੇ ਵਿੱਚ ਫਿੱਟ ਹੁੰਦਾ ਨਜ਼ਰ ਆ ਰਿਹਾ ਹੈ? ਜੀ ਬਿਲਕੁਲ ਸਰਦਾਰ ਅਮਰਵੀਰ ਸਿੰਘ ਜੀ, ਜਦ ਤੱਕ ਆਜ਼ਾਦੀ ਨਹੀਂ ਮਿਲਦੀ ਉਦੋਂ ਤੱਕ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਲਓ ਘੱਟ ਹੀ ਨੇ। ਸਾਨੂੰ ਜਿਹੜਾ ਉਹ ਡਾਇਸਪੋਰਾ ਚਾਹੇ ਕਸ਼ਮੀਰੀ ਹੋਵੇ, ਸਿੱਖ ਹੋਵੇ ਜਾਂ ਪਾਕਿਸਤਾਨੀ ਹੋਵੇ, ਇਸ ਸਾਰੇ ਹੀ ਜਿਹੜੇ ਡਾਇਸਪੋਰਾ ਨੂੰ ਇੱਕ ਵਧੀਆ ਤਰ੍ਹਾਂ ਦੇ ਉਪਰਾਲੇ, ਵਧੀਆ ਉਦਮ ਜਿਹੜੇ ਆ ਉਹ ਕਰਨੇ ਪੈਣਗੇ ਔਰ ਇਕੱਠਿਆਂ ਹੋ ਕੇ ਇਹਨਾਂ ਨੂੰ ਆਪਣੀ ਖਿੱਤੇ ਦੀ ਜਿਹੜੀ ਰਾਜਨੀਤੀ ਆ ਉਹਨੂੰ ਅੱਗੇ ਜਿਹੜਾ ਵਧਾਇਆ ਜਾਣਾ ਚਾਹੀਦਾ। ਮੈਂ ਸਮਝਦਾ ਕਿ ਜਿਸ ਮੁਲਕ ਦੇ ਵਿੱਚ ਵੀ ਇਹ ਕਮਿਊਨਿਟੀਜ਼ ਵਸਦੀਆਂ ਨੇ, ਇਹਨਾਂ ਨੂੰ ਇੱਕ ਇਕੱਠੇ ਪਲੇਟਫਾਰਮ ਦੇ ਉੱਤੇ ਆ ਕੇ ਉਸ ਮੁਲਕ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਘੱਟੋ ਘੱਟ ਉਹਨਾਂ ਤੱਕ ਆਪਣੀ ਜਿਹੜੀ ਆਵਾਜ਼ ਹੈ ਯੂਨਿਟੀ ਦੀ ਉਹ ਜ਼ਰੂਰ ਪਹੁੰਚਾਉਣ ਕਿ ਉਸ ਖਿੱਤੇ ਦੇ ਵਿੱਚ ਕਿਹੜਾ ਮੁਲਕ ਕੀ ਕਰ ਸਕਦਾ, ਕਿਉਂਕਿ ਬਹੁਤ ਵੱਡੀਆਂ ਸੰਭਾਵਨਾਵਾਂ ਹੁੰਦੀਆਂ ਨੇ ਜਦੋਂ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਤੁਹਾਡੀ ਆਵਾਜ਼ ਜਾਂਦੀ ਹੈ। ਮੇਰਾ ਖਿਆਲ ਨਹੀਂ ਕਿ ਕੱਲ ਤੋਂ ਪਹਿਲਾਂ ਕਸ਼ਮੀਰ ਦੇ ਮੁੱਦੇ ਨੂੰ ਜਿਹੜਾ ਉਹ ਬਾਹਲਾ ਸੀਰੀਅਸਲੀ ਵਰਲਡ ਦੇ ਵਿੱਚ ਲਿਆ ਜਾਂਦਾ ਸੀ, ਪਰ ਇਹ ਜਿਹੜਾ ਘਟਨਾਕ੍ਰਮ ਹੋਇਆ ਔਰ ਜਿਸ ਤਰ੍ਹਾਂ ਇਹ ਡਾਇਸਪੋਰਾ ਜਿਹੜਾ ਰਲ ਕੇ ਬਾਹਰ ਆਇਆ, ਇਸ ਤੋਂ ਸੰਭਾਵਨਾਵਾਂ ਕਾਫੀ ਨਜ਼ਰ ਆ ਰਹੀਆਂ ਨੇ। ਪਰ ਜੇ ਇਸ ਏਕਤਾ ਨੂੰ ਜਾਂ ਇਸ ਯੂਨਿਟੀ ਨੂੰ ਕੰਟੀਨਿਊ ਕਰਦੇ ਨੇ ਤਾਂ ਜੀ ਨਹੀਂ, ਇਹ ਗੱਲ ਜਿਹੜੀ ਤੁਸੀਂ ਅਖੀਰ ਦੇ ਵਿੱਚ ਕੀਤੀ ਹੈ ਬੜੀ ਹੀ ਕਹਿ ਲਓ ਸਟ੍ਰੈਸ ਦੇਣ ਵਾਲੀ ਹੈ ਕਿ ਇਹ ਜਿਹੜਾ ਪ੍ਰੈਸ਼ਰ ਇਸ ਵਕਤ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ, ਡਾਇਸਪੋਰਾ ਇਕੱਠਾ ਹੋਇਆ ਤੇ ਇਸ ਪ੍ਰੈਸ਼ਰ ਨੂੰ ਮੇਨਟੇਨ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਜੇ ਕਸ਼ਮੀਰ ਇਸ਼ੂ ਦਾ ਹੱਲ ਕੋਈ ਕੱਢਿਆ ਜਾ ਸਕਦਾ ਹੈ ਤਾਂ ਇਸੇ ਸਮੇਂ ਦੇ ਦੌਰਾਨ ਇਸੇ ਪ੍ਰੈਸ਼ਰ ਨੂੰ ਬਿਲਡ ਕਰਕੇ ਉਹਦੇ ਵਿੱਚੋਂ ਕੁਝ ਨਿਕਲ ਸਕਦਾ ਹੈ। ਜੇ ਗੱਲ ਜਾਂਦੀ ਲੱਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਬੜੀ ਮੁਸ਼ਕਿਲ ਹੋ ਜਾਵੇਗੀ ਸੰਭਾਲਣੀ। ਸੋ ਮਨਵੀਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਸਾਡੀ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।